ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪਣਾ ਤਰਸ ਵਰਤਾਇਆ, ਬਾਬਾ ਦੀਪ ਸਿੰਘ ਜੀ ਨੇ ਆਪਣਾ ਤਰਸ ਵਰਤਾਇਆ। ਸਾਰੇ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ ਆਪੋ ਆਪਣੇ ਘਰਾਂ 'ਚ, ਦੇਸਾਂ ਵਿਦੇਸ਼ਾਂ ਪ੍ਰਦੇਸਾਂ ਦੇ ਵਿੱਚ, ਨਗਰਾਂ ਵਿੱਚ, ਪਿੰਡਾਂ ਵਿੱਚ, ਗਲੀਆਂ ਮੁਹੱਲਿਆਂ 'ਚ ਅੱਜ ਦੇ ਇਸ ਸਤਸੰਗ ਦੇ ਸਮਾਗਮ ਦੇ ਵਿੱਚ ਜੁੜੇ ਨੇ। ਇਹ ਜੋ ਪਰਿਵਾਰਕ ਮੀਟਿੰਗ ਅਸੀਂ ਰੋਜ਼ ਕਰਦੇ ਹਾਂ, ਅੱਜ ਦੀ ਇਸ ਪਰਿਵਾਰਕ ਮੀਟਿੰਗ ਦੇ ਵਿੱਚ ਮੈਂ ਸਾਰੇ ਮੈਂਬਰਾਂ ਨੂੰ ਜੀ ਆਇਆਂ ਆਖਦਾ। ਨਿਮਰਤਾ ਸਹਿਤ ਬੇਨਤੀ, YouTube ਦਾ ਲਿੰਕ ਆਪ ਜੀਆਂ ਤੱਕ ਪਹੁੰਚ ਚੁੱਕਿਆ। ਜਿਨ੍ਹਾਂ ਨੇ ਅਜੇ ਤੱਕ ਸ਼ੇਅਰ ਨਹੀਂ ਕੀਤਾ, 10 10 20 20 50 50 ਨੂੰ ਲਿੰਕ ਸ਼ੇਅਰ ਕਰੋ ਔਰ ਉਹਨਾਂ ਨੂੰ ਵੀ ਕਹੋ ਅੱਗੇ ਤੋਂ ਅੱਗੇ ਇਹ ਲਿੰਕ ਸ਼ੇਅਰ ਕਰਨ ਬਾਰੇ, ਤਾਂ ਜੋ ਹੋਰ ਸੰਗਤਾਂ ਗੁਰੂ ਚਰਨਾਂ ਨਾਲ ਜੁੜ ਸਕਣ। ਸਾਡਾ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਬੇਨਤੀ ਹੈ। ਆਓ ਮੈਂ ਗੱਲ ਦੀ ਸ਼ੁਰੂਆਤ ਕਰਾਂ। ਮੈਂ ਇੱਕ ਜਗ੍ਹਾ ਤੇ ਇੱਕ ਵਿਚਾਰ ਪੜ੍ਹਿਆ, ਉਸ ਵਿਚਾਰ ਦੇ ਅਰਥ ਪਤਾ ਕੀ ਲਿਖੇ ਸੀ? ਕਹਿੰਦੇ ਮਾਫ ਕਰੋ ਪਰ ਭੁੱਲੋ ਨਾ, ਨਹੀਂ ਤੇ ਦੁਬਾਰਾ ਦੁਖੀ ਹੋਵੋਗੇ। ਸੁਣਿਓ ਧਿਆਨ ਨਾਲ, ਫਿਰ ਮੈਂ ਦੁਹਰਾ ਰਿਹਾ। ਮਾਫ ਕਰੋ ਪਰ ਭੁੱਲੋ ਨਾ, ਨਹੀਂ ਤੇ ਦੁਬਾਰਾ ਦੁਖੀ ਹੋਵੋਗੇ। ਮਾਫ ਕਰਨ ਨਾਲ ਦ੍ਰਿਸ਼ਟੀਕੋਣ ਬਦਲ ਜਾਂਦਾ ਹੈ ਅਤੇ ਭੁੱਲਣਾ ਸਿੱਖੇ ਹੋਏ ਸਬਕ ਨੂੰ ਗਵਾ ਦਿੰਦਾ ਹੈ। ਮੈਂ ਇਸ ਗੱਲ ਦੀ ਗਹਿਰਾਈ ਵਿੱਚ ਗਿਆ ਤੇ ਇਸ ਨਤੀਜੇ ਤੇ ਪਹੁੰਚਿਆ। ਮਾਫ ਕਰੋ ਪਰ ਭੁੱਲੋ ਨਾ, ਇਹਦਾ ਕੀ ਮਤਲਬ? ਹੁਣ ਗੱਲ ਸੁਣਿਓ ਧਿਆਨ ਨਾਲ। 2-3 ਮੈਂ ਪਹਿਲੂ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ, ਇਹਨਾਂ ਨੂੰ ਸਮਝਣ ਦਾ ਯਤਨ ਕਰਿਓ। ਪਹਿਲਾ ਪੱਖ, ਮਾਫ ਕਰਨਾ ਸਿੱਖੋ, ਕਿਉਂਕਿ ਇਨਸਾਨ ਹੀ ਗਲਤੀਆਂ ਕਰਦੇ ਨੇ। ਜਿਹੜਾ ਬੰਦਾ ਅੱਜ ਕੰਮ ਕਰ ਰਿਹਾ ਉਹ ਗਲਤੀਆਂ ਵੀ ਕਰੇਗਾ, ਜਿਹੜਾ ਗਲਤੀਆਂ ਕਰਦਾ ਉਹ ਸੁਧਾਰ ਵੀ ਲਏਗਾ। ਜਿਹੜਾ ਕੰਮ ਹੀ ਨਹੀਂ ਕਰੇਗਾ, ਗਲਤੀ ਨਹੀਂ ਕਰੇਗਾ, ਸੁਧਾਰੇਗਾ ਕੀ? ਮਾਫ ਕਰਨਾ ਸਿੱਖੋ, ਕਿਉਂਕਿ ਇਨਸਾਨ ਹੀ ਗਲਤੀਆਂ ਕਰਦੇ ਨੇ। ਜਿਵੇਂ ਅਸੀਂ ਅੱਗੇ ਵਧਣ ਲਈ ਆਪਣੇ ਆਪ ਨੂੰ ਮਾਫ ਕਰਦੇ ਹਾਂ ਨਾ, ਜਾਂ ਆਪਣੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ। ਬੰਦੇ ਦੇ ਅੰਦਰ ਖਾਮੀਆਂ ਹੁੰਦੀਆਂ, ਕਈ ਵਾਰੀ ਬੰਦੇ ਨੂੰ ਆਪਣੀਆਂ ਖਾਮੀਆਂ ਦਾ ਪਤਾ ਲੱਗ ਜਾਂਦਾ ਹੈ, ਪਰ ਉਹ ਖਾਮੀਆਂ ਨੂੰ ਨਜ਼ਰ ਅੰਦਾਜ਼ ਕਰਕੇ ਬੰਦਾ ਅੱਗੇ ਵੱਧਦਾ ਹੈ। ਜਿਵੇਂ ਪਿਆਰਿਓ ਅੱਗੇ ਵਧਣ ਦੇ ਲਈ ਅਸੀਂ ਆਪਣੇ ਆਪ ਨੂੰ ਮਾਫ ਕਰਦੇ ਹਾਂ ਜਾਂ ਆਪਣੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ, ਇਸੇ ਤਰ੍ਹਾਂ ਆਪਣੇ ਮਨ ਦੀ ਸ਼ਾਂਤੀ ਦੇ ਲਈ ਦੂਜਿਆਂ ਦੀਆਂ ਗਲਤੀਆਂ ਨੂੰ ਵੀ ਮਾਫ ਕਰਨਾ ਸਿੱਖੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਜੇ ਅਸੀਂ ਦੂਜਿਆਂ ਦੀਆਂ ਗਲਤੀਆਂ ਨੂੰ ਮਾਫ ਨਹੀਂ ਨਾ ਕਰਾਂਗੇ, ਅਸੀਂ ਪਿਆਰਿਓ ਆਪਣੇ ਮਨ ਨੂੰ ਕਦੀ ਵੀ ਸ਼ਾਂਤ ਰੱਖ ਹੀ ਨਹੀਂ ਪਾਵਾਂਗੇ। ਮਾਨਸਿਕ ਸ਼ਾਂਤੀ ਦੇ ਲਈ ਇਹ ਬੜਾ ਜ਼ਰੂਰੀ ਪਹਿਲੂ ਹੈ ਕਿ ਅਸੀਂ ਦੂਜਿਆਂ ਨੂੰ ਮਾਫ ਕਰਨਾ ਸਿੱਖੀਏ। ਇਹ ਮਹਾਂਪੁਰਖਾਂ ਦੇ ਵੀ ਬਚਨ ਨੇ, ਕਹਿੰਦੇ ਜਿਹੜਾ ਗਲਤੀ ਕਰਕੇ ਗਲਤੀ ਨੂੰ ਨਾ ਮੰਨੇ ਉਹ ਹੁੰਦਾ ਦਾਨਵ। ਜਿਹੜਾ ਗਲਤੀ ਕਰਨ ਤੋਂ ਬਾਅਦ ਗਲਤੀ ਨੂੰ ਮਨ ਵਿੱਚ ਹੀ ਮੰਨ ਲਵੇ ਉਹ ਹੁੰਦਾ ਮਾਨਵ, ਆਮ ਸਧਾਰਨ ਮਨੁੱਖ। ਜਿਹੜਾ ਇੱਕ ਪੌੜੀ ਹੋਰ ਤਾਂ ਚੜੇ, ਜਿਹਦੇ ਨਾਲ ਗਲਤੀ ਹੋਈ ਉਹਦੇ ਕੋਲੋਂ ਮਾਫੀ ਮੰਗ ਲਵੇ, ਉਹ ਹੈ ਮਹਾਮਾਨਵ। ਤੇ ਜਿਹੜਾ ਇੱਕ ਪੌੜੀ ਹੋਰ ਤਾਂ ਚੜ ਜੇ, ਜਿਹਦੇ ਨਾਲ ਗਲਤੀ ਹੋਈ ਏ, ਉਹਦੇ ਕੋਲੋਂ ਮਾਫੀ ਵੀ ਮੰਗੇ ਤੇ ਮਾਫੀ ਮੰਗਣ ਤੋਂ ਬਾਅਦ ਆਪਣੀ ਸਜ਼ਾ ਲਵਾ ਲਵੇ, ਬਈ ਮੇਰੇ ਕਰਕੇ ਤੇਰਾ ਇੰਨਾ ਸਮਾਂ ਦਿਲ ਦੁਖਿਆ, ਮੇਰੀ ਕੋਈ ਨਿਤਨੇਮ ਵੱਧ ਕਰਨ ਦੀ ਜਾਂ ਗੁਰੂ ਘਰ ਦੇ ਵਿੱਚ ਸੇਵਾ ਕਰਨ ਦੀ ਇਦਾਂ ਕੋਈ ਸਜ਼ਾ ਲਾ। ਜਿਹੜਾ ਇਦਾਂ ਮਾਫੀ ਮੰਗਣ ਤੋਂ ਬਾਅਦ ਆਪਣੇ ਆਪ ਨੂੰ ਸਜ਼ਾ ਲਵਾ ਲਵੇ, ਉਹ ਹੈ ਮਹਾਨ ਮਾਨਵ। ਇੱਕ ਸਟੈਪ ਹੋਰ ਵੈਸੇ ਤਾਂ ਹੈ, ਗੁਰੂ ਦੀ ਵਡਿਆਈ ਵੱਲ ਜਾਂਦਾ ਹੈ। ਜਿਹੜਾ ਗਲਤੀ ਕਰਕੇ ਨਾ ਮੰਨੇ ਦਾਨਵ, ਮਨ ਵਿੱਚ ਮੰਨ ਲਵੇ ਮਾਨਵ। ਜਿਹੜਾ ਮਾਫੀ ਮੰਗ ਲਵੇ ਉਹ ਮਹਾਮਾਨਵ। ਜਿਹੜਾ ਮਾਫੀ ਮੰਗਣ ਤੋਂ ਬਾਅਦ ਸਜ਼ਾ ਲਵਾ ਲਵੇ ਉਹ ਹੈ ਮਹਾਨ ਮਾਨਵ। ਪਿਆਰਿਓ, ਜਿਹੜਾ ਗਲਤੀ ਕਰੇ ਹੀ ਨਹੀਂ, ਜਿਹੜਾ ਗਲਤੀ ਕਰੇ ਹੀ ਨਾ, ਉਹ ਕਰੇ ਕੋਈ
ਤੇ ਲੈ ਆਪਣੇ ਸਿਰ ਤੇ ਲਵੇ, ਉਹ ਨੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਉਹ ਹੈ ਗੁਰੂ ਨਾਨਕ ਦਾ ਘਰ। ਗਲਤੀ ਕਰੇ ਨਾ, ਪਰ ਕਰੇ ਕੋਈ ਲੈ ਆਪਣੇ ਸਿਰ ਤੇ ਲਵੇ। ਨਾ ਤਿਲਕ ਲਾਉਂਦੇ ਨੇ, ਨਾ ਜਨੇਊ ਪਹਿਨਦੇ ਨੇ, ਪਰ ਕੁਰਬਾਨੀ ਇਹਨਾਂ ਦੀ ਖਾਤਰ ਦਿੰਦੇ ਨੇ। ਇਹ ਨੇ ਸਾਡੇ ਗੁਰੂ ਸਾਹਿਬ ਜੀ। ਮੈਂ ਜਿਹੜੀ ਗੱਲ ਕਰ ਰਿਹਾ ਉਹ ਵਿਸ਼ੇ ਦੇ ਉੱਪਰ ਰਹੀਏ। ਜਿਵੇਂ ਅੱਗੇ ਵਧਣ ਦੇ ਲਈ ਅਸੀਂ ਆਪਣੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਦੇ ਆ ਨਾ ਪਿਆਰਿਓ, ਆਪਣੇ ਆਪ ਨੂੰ ਮਾਫ ਕਰਦੇ ਆ ਨਾ, ਇਸੇ ਤਰ੍ਹਾਂ ਮਨ ਦੀ ਸ਼ਾਂਤੀ ਲਈ ਤੇ ਆਪਣੀ ਆਤਮਿਕ ਤਰੱਕੀ ਦੇ ਲਈ ਦੂਜਿਆਂ ਨੂੰ ਵੀ ਮਾਫ ਕਰਨਾ ਸਿੱਖੀਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਤੇ ਜੇ ਅਸੀਂ ਇਦਾਂ ਨਹੀਂ ਨਾ ਕਰਾਂਗੇ ਫਿਰ ਕਦੀ ਵੀ ਮਨ ਸਾਡਾ ਸ਼ਾਂਤ ਨਹੀਂ ਹੋ ਸਕਦਾ। ਮਾਨਸਿਕ ਤੌਰ ਦੇ ਉੱਤੇ ਕਦੀ ਅਸੀਂ ਖੁਸ਼ ਨਹੀਂ ਹੋ ਸਕਦੇ। ਦੂਜੀ ਗੱਲ, ਸਾਨੂੰ ਪੁਰਾਣੇ ਜ਼ਖਮਾਂ ਨੂੰ ਭੁੱਲ ਕੇ ਅੱਗੇ ਵਧਣਾ ਪਏਗਾ। ਪੁਰਾਣੇ ਜ਼ਖਮਾਂ ਨੂੰ, ਪੁਰਾਣੇ ਬੀਤੇ ਹੋਏ ਸਮੇਂ ਨੂੰ ਨਾ ਉਹ ਭੁੱਲ ਕੇ ਅੱਗੇ ਵਧਣਾ ਸਿੱਖਣਾ ਪਏਗਾ। ਜੇਕਰ ਅਤੀਤ ਨੂੰ ਠੀਕ ਨਾ ਕੀਤਾ ਗਿਆ ਤਾਂ ਅਸੀਂ ਕਦੇ ਵੀ ਅੱਗੇ ਨਹੀਂ ਵਧ ਸਕਾਂਗੇ। ਅਤੀਤ ਦੀਆਂ ਯਾਦਾਂ ਨੂੰ ਭੁੱਲਣਾ ਪਏਗਾ। ਜੇ ਉਹਦੇ ਵਿੱਚ ਹੀ ਜੀਵੋਗੇ ਫਿਰ ਕਦੇ ਵੀ ਅੱਗੇ ਨਹੀਂ ਵਧ ਸਕੋਗੇ। ਤੇ ਇਹਦੇ ਨਾਲ ਪਤਾ ਹੋਏਗਾ ਕਿ ਇਹਦੇ ਨਾਲ ਜਿਹੜਾ ਵਰਤਮਾਨ ਹੈ ਨਾ ਉਹ ਵੀ ਖਰਾਬ ਹੋਏਗਾ ਤੇ ਭਵਿੱਖ ਦਾ ਸਮਾਂ ਵੀ ਖਰਾਬ ਹੋਏਗਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਸਾਨੂੰ ਚਾਹੀਦਾ ਕੀ ਏ ਪਿਆਰਿਓ, ਪੁਰਾਣੇ ਜਿਹੜੇ ਜ਼ਖਮ ਨੇ ਨਾ ਉਹਨਾਂ ਨੂੰ ਵਰਤਮਾਨ ਦੇ ਵਿੱਚ ਹੀ ਠੀਕ ਕਰ ਲਈਏ, ਨਹੀਂ ਤੇ ਉਹ ਪੁਰਾਣੇ ਫੱਟ ਸਾਨੂੰ ਦੁਖੀ ਕਰਨਗੇ, ਸਾਨੂੰ ਸਤਾਉਣਗੇ। ਮੈਂ ਦੋ ਗੱਲਾਂ ਕੀਤੀਆਂ ਨੇ। ਪਹਿਲੀ ਗੱਲ ਕੀਤੀ ਹੈ ਕਿ ਜੇ ਜੀਵਨ ਦੇ ਵਿੱਚ ਅੱਗੇ ਵਧਣਾ ਹੈ, ਜਿਵੇਂ ਅਸੀਂ ਆਪਣੇ ਆਪ ਨੂੰ ਮਾਫ ਕਰਦੇ ਹਾਂ, ਆਪਣੀਆਂ ਗਲਤੀਆਂ ਨੂੰ ਕਈ ਵਾਰੀ ਨਜ਼ਰ ਅੰਦਾਜ਼ ਕਰਦੇ ਹਾਂ, ਦੂਜਿਆਂ ਦੀਆਂ ਗਲਤੀਆਂ ਨੂੰ ਵੀ ਨਜ਼ਰ ਅੰਦਾਜ਼ ਕਰਨਾ ਪਏਗਾ। ਤੇ ਦੂਸਰਾ, ਜਿਹੜੀਆਂ ਬੀਤ ਚੁੱਕੀਆਂ ਗੱਲਾਂ ਨੇ ਨਾ, ਅਤੀਤ ਦਾ ਸਮਾਂ, ਉਹਨੂੰ ਭੁਲਾ ਕੇ ਜਿਹੜੇ ਪਿਛਲੇ ਜ਼ਖਮ ਨੇ ਨਾ ਵਰਤਮਾਨ ਦੇ ਵਿੱਚ ਨਿਤਨੇਮ ਵਧਾ ਕੇ, ਬਾਣੀ ਦਾ ਪਹਿਰਾ ਵਧਾ ਕੇ ਸਾਨੂੰ ਉਹਨਾਂ ਜ਼ਖਮਾਂ ਨੂੰ ਮਲਮ ਲਾਉਣੀ ਪੈਣੀ ਹੈ, ਨਹੀਂ ਤੇ ਉਹ ਫੱਟ ਸਾਨੂੰ ਸਤਾਉਣਗੇ। ਤੀਸਰੀ ਗੱਲ, ਹੁਣ ਇਹ ਵੀ ਧਿਆਨ ਨਾਲ ਸੁਣਿਓ ਪਿਆਰਿਓ, ਜਿਹੜੀ ਮੈਂ ਸ਼ੁਰੂਆਤ ਵਿੱਚ ਪਹਿਲੇ ਗੱਲ ਕੀਤੀ, ਮਾਫ ਕਰ ਦਿਓ ਪਰ ਭੁੱਲੋ ਨਾ। ਆ ਹੁਣ ਆਉਣ ਲੱਗੀ ਜੀ ਤੀਜੀ ਗੱਲ। ਪਿਆਰਿਓ, ਭੁੱਲਣਾ ਨਹੀਂ, ਨਹੀਂ ਤੇ ਤੁਹਾਨੂੰ ਦੁਬਾਰਾ ਦੁੱਖ ਹੋਵੇਗਾ। ਇਹਦਾ ਮਤਲਬ ਪਤਾ ਕੀ ਏ ਕਿ ਜਿਹੜੀ ਗਲਤੀ ਤੁਸੀਂ ਕੀਤੀ ਹੈ ਨਾ ਲਾਈਫ ਦੇ ਵਿੱਚ, ਉਹ ਗਲਤੀ ਨੇ ਜਿਹੜਾ ਤੁਹਾਨੂੰ ਲੈਸਨ ਸਿਖਾਇਆ, ਜਿਹੜਾ ਤੁਹਾਨੂੰ ਸਬਕ ਸਿਖਾਇਆ ਨਾ, ਉਹ ਸਬਕ ਨੂੰ ਕਦੀ ਵੀ ਭੁੱਲਿਓ ਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦੇਣ ਲੱਗਾ। ਮੰਨ ਲਓ ਤੁਹਾਡੇ ਨਾਲ ਕਿਸੇ ਨੇ ਧੋਖਾ ਕੀਤਾ, ਤੁਹਾਨੂੰ ਪਤਾ ਲੱਗ ਗਿਆ, ਉਸ ਬੰਦੇ ਨੂੰ ਮਾਫ ਕਰ ਦਿਓ। ਇੱਕ ਘਰੇਲੂ ਤੌਰ ਦੀਆਂ ਅਸੀਂ ਗੱਲਾਂ ਕਰਦੇ ਹਾਂ, ਤੁਹਾਨੂੰ ਸਭ ਨੂੰ ਪਤਾ ਹੈ, ਮੈਂ ਬਾਹਰੀ ਤੌਰ ਦੀਆਂ ਗੱਲਾਂ ਜਾਂ ਸਮਾਜਿਕ ਤੌਰ ਦੀਆਂ ਗੱਲਾਂ ਨਹੀਂ ਕਰਦਾ। ਘਰ ਦੇ ਵਿੱਚ ਹੀ ਮੰਨ ਲਓ ਕੋਈ ਮੈਂਬਰ ਏ, ਉਹਨੇ ਤੁਹਾਡੇ ਨਾਲ ਕੋਈ ਧੋਖਾ ਕੀਤਾ ਹੈ, ਪਿਆਰਿਓ ਉਸ ਘਰ ਦੇ ਮੈਂਬਰ ਨੂੰ, ਉਸ ਵਿਅਕਤੀ ਨੂੰ ਮਾਫ ਕਰ ਦਿਓ। ਅਤੀਤ ਨੂੰ ਜਿੰਨੀ ਜਲਦੀ ਹੋ ਸਕਦਾ ਭੁੱਲ ਜਾਓ, ਉਹ ਪਿਛਲੀ ਗੱਲ ਨੂੰ ਭੁੱਲ ਜਾਓ। ਪਰ ਤੀਜਾ ਪੁਆਇੰਟ ਪਤਾ ਕੀ ਹੈ, ਜਿੰਨੇ ਤੁਹਾਨੂੰ ਧੋਖਾ ਦਿੱਤਾ ਉਹਨੂੰ ਮਾਫ ਕਰੋ, ਜਿੰਨੀ ਜਲਦੀ ਹੋ ਸਕੇ ਉਸ ਗੱਲ ਨੂੰ ਭੁੱਲ ਜਾਓ। ਪਰ ਤੀਜੀ ਗੱਲ, ਪਰ ਉਹ ਜਿਹੜੀ ਘਟਨਾ ਹੈ ਨਾ ਦੁਬਾਰਾ ਤੁਹਾਡੇ ਨਾਲ ਵਾਪਰੇ ਨਾ, ਉਹ ਸਮਾਂ ਦੁਬਾਰਾ ਨਾ ਆਵੇ, ਇਸ ਚੀਜ਼ ਤੋਂ ਸਾਵਧਾਨ ਵੀ ਰਹੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਹੈ, ਇਹ ਗੱਲ ਜਿਹੜੀ ਮੈਂ ਸੁਣਾਈ ਹੈ ਨਾ, ਇਹਨੂੰ ਯਾਦ ਰੱਖੋ। ਸਬਕ ਨੂੰ ਯਾਦ ਰੱਖਣਾ,
ਸਬਕ ਨੂੰ, ਲੈਸਨ ਨੂੰ, ਬੰਦੇ ਨੂੰ ਤੇ ਮਾਫ ਕਰ ਦੇਣਾ, ਅਤੀਤ ਦੀ ਉਹ ਚੀਜ਼ ਨੂੰ ਵੀ ਭੁਲਾ ਦੇਣਾ, ਪਰ ਉਸ ਗਲਤੀ ਨੇ ਤੁਹਾਨੂੰ ਸਿਖਾਇਆ ਕੀ? ਉਸ ਸਬਕ ਨੂੰ ਯਾਦ ਰੱਖਣਾ ਤੇ ਮਨ ਵਿੱਚ ਬਿਨਾਂ ਕਿਸੇ ਗੁੱਸੇ ਦੇ ਅਗਾਂਹ ਵਧਣਾ, ਬੰਦੇ ਨੂੰ ਮਾਫ ਕਰਨਾ, ਪੁਰਾਣੀ ਜਿਹੜੀ ਯਾਦ ਹੈ ਉਹਨੂੰ ਭੁੱਲਣਾ, ਪਰ ਦੁਬਾਰਾ ਤੁਹਾਡੇ ਨਾਲ ਉਹ ਘਟਨਾ ਨਾ ਵਾਪਰੇ। ਸਬਕ ਨੂੰ ਯਾਦ ਰੱਖ ਕੇ ਮਨ ਵਿੱਚ ਬਿਨਾਂ ਗੁੱਸਾ ਰੱਖੇ ਹੋਏ ਅਗਾਂਹ ਵਧਣ ਦੀ ਕੋਸ਼ਿਸ਼ ਕਰਨੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਹੈ, ਉਸ ਤੋਂ ਬਾਅਦ ਆਪਾਂ ਸ਼ਬਦ ਪੜਾਂਗੇ। ਉਹ ਗੱਲ ਮੈਂ ਸਾਂਝੀ ਕਰਾਂ ਉਸ ਤੋਂ ਪਹਿਲਾਂ ਸਨਿਮਰ ਬੇਨਤੀ ਹੈ। 10-11 ਅਕਤੂਬਰ 2 ਦਿਨ ਅੰਮ੍ਰਿਤ ਵੇਲੇ ਦਾ ਸਮਾਂ ਹੈ, 3 ਤੋਂ 5 ਦਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ। 11 ਅਕਤੂਬਰ ਨੂੰ ਗੁਰੂ ਰਾਮਦਾਸ ਸਾਈਂ ਸ੍ਰਿਸ਼ਟੀ ਦੇ ਮਾਲਕ ਦਾ ਆਗਮਨ ਪੁਰਬ ਹੈ। ਇਸੇ ਸਬੰਧ ਦੇ ਵਿੱਚ 2 ਦਿਨ ਅੰਮ੍ਰਿਤ ਵੇਲੇ ਦੇ ਪ੍ਰੋਗਰਾਮ ਰੱਖੇ ਨੇ। 9 ਤਰੀਕ ਨੂੰ ਆ ਕੇ ਭਲਾਈ ਕੇਂਦਰ ਰਾਤੀ ਹਾਲ 'ਚ ਆਰਾਮ ਕਰ ਲਿਓ, ਭਾਵੇਂ ਸਰਾਵਾਂ 'ਚ ਕਮਰੇ ਲੈ ਲਓ, ਰਿਸ਼ਤੇਦਾਰਾਂ ਦੇ ਘਰ ਇੱਕ ਰਾਤ ਪਹਿਲੇ ਆ ਜਾਓ, ਤੁਸੀਂ ਵੇਖਣਾ। ਦੋਵੇਂ ਦਿਨ ਹਾਜ਼ਰੀ ਭਰ ਲਓ। ਮੈਂ ਗੁਰੂ ਜੀ ਦੀ ਕਿਰਪਾ ਨਾਲ ਇਹ ਬੋਲ ਰਿਹਾ, ਗਰੰਟੀ ਨਾਲ ਲਿਖ ਕੇ ਦੇਣ ਨੂੰ ਤਿਆਰ ਹਾਂ। ਜੋ ਵੀ ਗੁਰੂ ਰਾਮਦਾਸ ਕੋਲੋਂ ਮੰਗੋਗੇ ਗੁਰੂ ਰਾਮਦਾਸ ਨੇ ਦੇਣਾ ਹੀ ਦੇਣਾ। ਬਖਸ਼ਿਸ਼ਾਂ ਕਰਨੀਆਂ, ਰਹਿਮਤਾਂ ਕਰਨੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਗਰੰਟੀ ਨਾਲ ਲਿਖ ਕੇ ਦੇਣ ਨੂੰ ਤਿਆਰ ਹਾਂ। ਬਸ ਅਰਦਾਸ ਵਿੱਚ ਕਿਸੇ ਦੀ ਬੁਰਾਈ ਨਾ ਹੋਵੇ, ਲੋਭ ਨਾ ਹੋਵੇ, ਕਿਸੇ ਦਾ ਬੁਰਾ ਨਾ ਹੋਵੇ, ਲਾਲਚ ਨਾ ਹੋਵੇ। ਹਾਂਜੀ, ਅਰਦਾਸ ਦੇ ਵਿੱਚ ਪਿਆਰਿਓ ਭਲਾ ਹੋਵੇ, ਫਿਰ ਅਰਦਾਸ ਤੁਹਾਡੀ ਪੂਰੀ ਹੋਣ ਤੋਂ ਰੁਕਣੀ ਨਹੀਂ। ਇਹ ਮੇਰੀ ਬੇਨਤੀ ਹੈ, 2 ਦਿਨ ਆਓ ਤੇ ਗੁਰੂ ਰਾਮਦਾਸ ਕੋਲੋਂ ਲੋਕ ਪਰਲੋਕ ਦੀਆਂ ਦਾਤਾਂ ਲੈ ਜਾਓ। ਔਰ ਇਹ ਮੈਂ ਆਪਣੇ ਕੋਲੋਂ ਨਹੀਂ ਲਫ਼ਜ਼ ਬੋਲਦਾ, ਮੈਂ ਗੁਰੂ ਜੀ ਦੀ ਬਾਣੀ ਦਾ ਸਦਕਾ ਗਰੰਟੀ ਦੇਣਾ। ਗੁਰੂ ਸਾਹਿਬ ਕਹਿੰਦੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਬਿਗਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਇਹ 10 ਤੇ 11 ਨੂੰ ਸਾਰੇ ਪਰਿਵਾਰਕ ਮੈਂਬਰਾਂ ਨੇ ਪਹੁੰਚਣਾ ਹੀ ਪਹੁੰਚਣਾ ਹੈ। ਬੰਧਨ ਆਪਣੇ ਅਸੀਂ ਕਟਵਾਉਣੇ ਨੇ। ਅਗਲੀ ਗੱਲ, ਅਗਲੀ ਬੇਨਤੀ, 27 ਜਨਵਰੀ 4 ਮਹੀਨੇ ਪਏ ਨੇ। 27 ਜਨਵਰੀ ਨੂੰ ਬਾਬਾ ਦੀਪ ਸਿੰਘ ਜੀ ਦਾ ਅਵਤਾਰ ਦਿਹਾੜਾ ਹੈ। ਉਸੇ ਸਬੰਧ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਾਰੀਆਂ ਸੰਗਤਾਂ ਜੋ ਸਹਿਜ ਪਾਠ, ਇੱਕ ਪ੍ਰੇਮੀ ਸਹਿਜ ਪਾਠ ਹਰ ਮਹੀਨੇ ਕਰੇ। 4 ਮਹੀਨਿਆਂ 'ਚ 4 ਸਹਿਜ ਪਾਠ ਬਣ ਜਾਂਦੇ ਇੱਕ ਪ੍ਰੇਮੀ ਦੇ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ, ਇੱਕ ਮੈਂਬਰ ਰੋਜ਼ ਦੇ 2-2 ਸੁਖਮਨੀ ਸਾਹਿਬ ਦੇ ਪਾਠ ਕਰੇ। ਜਿਹੜਾ ਸੁਖਮਨੀ ਸਾਹਿਬ ਦੇ ਪਾਠ ਨਹੀਂ ਕਰ ਸਕਦਾ, ਰੋਜ਼ ਦੇ 10-10 ਪਾਠ ਜਪਜੀ ਸਾਹਿਬ ਕਰੋ। ਜਿਹੜਾ ਜਪਜੀ ਸਾਹਿਬ ਨਹੀਂ ਕਰ ਸਕਦਾ, ਇੱਕ ਓੰਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ ਪਹਿਲੀ ਪੌੜੀ ਦੀਆਂ 6 ਮਾਲਾ 108 ਮਣਕੇ ਵਾਲੀਆਂ ਫੇਰਨੀਆਂ। ਜਿਹੜਾ ਇਹ ਵੀ ਨਹੀਂ ਕਰ ਸਕਦਾ, 80 ਮਾਲਾ ਵਾਹਿਗੁਰੂ ਸ਼ਬਦ ਦੀਆਂ 108 ਦਾਣੇ ਵਾਲੀਆਂ 80 ਮਾਲਾ ਇੱਕ ਪ੍ਰੇਮੀ ਨੇ ਫੇਰਨੀਆਂ। ਔਰ ਕਾਪੀ ਲਾ ਲਓ, ਉਹਦੇ ਉੱਤੇ ਗਿਣਤੀ ਲਿਖੀ ਚੱਲੋ। 27 ਜਨਵਰੀ ਨੂੰ ਜੋ ਚੁਪਹਿਰਾ ਜਪ ਤਪ ਸਮਾਗਮ ਹੋਣਾ ਹੈ ਰਾਮ ਤੀਰਥ ਰੋਡ ਵਿਖੇ, ਉਸ ਚੁਪਹਿਰਾ ਜਪ ਤਪ ਸਮਾਗਮ ਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਦੇਣੀ ਹੈ ਬਾਣੀ ਦੀ ਭੇਟਾ ਵੱਡੀ ਗਿਣਤੀ ਦੇ ਵਿੱਚ। ਤੇ ਫਿਰ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋੜੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਦਾਤਾਂ ਬਖਸ਼ਿਸ਼ਾਂ ਪਾਉਣੀਆਂ ਨੇ। ਇਹਦੇ ਵਿੱਚ ਕੋਈ ਰਹਿ ਨਾ ਜਾਏ ਉਪਰਾਲਾ ਕਰਨ ਤੋਂ। ਜਿੱਥੇ ਵੀ ਕੋਈ ਤੁਹਾਡਾ ਮਿੱਤਰ ਦੋਸਤ ਰਿਸ਼ਤੇਦਾਰ ਰਹਿੰਦਾ, ਮੈਂ ਇੱਥੋਂ ਤੱਕ ਕਹਿਣਾ, ਤੁਹਾਡੇ ਘਰ ਕੋਈ ਕੰਮ ਵੀ ਕਰਦਾ, ਦੁਕਾਨ ਤੇ ਆਫਿਸ 'ਚ ਕੋਈ ਕੰਮ ਵੀ ਕਰਦਾ, ਉਹਨੂੰ ਵੀ ਜੋੜ ਦਿਓ। ਕੋਈ ਦੁੱਧ ਦੇਣ ਵੀ ਆਉਂਦਾ, ਜਿੱਥੇ ਵੀ ਕੋਈ ਤੁਹਾਡੇ ਲਿੰਕ ਵਾਲਾ ਸਭ ਨੂੰ ਜੋੜ ਦਿਓ। ਘਰ ਦੇ ਵਿੱਚ ਇਹ ਬਾਣੀ ਦਾ ਹੌਕਾ ਦੇ ਦਿਓ। ਇਹ ਬੇਨਤੀ ਪ੍ਰਮਾਣ ਕਰਿਓ। ਇੱਕ ਗੱਲ ਮੈਂ ਬੜੀ ਜ਼ਰੂਰੀ ਹੋਰ ਕਰਾਂ, ਉਸ ਤੋਂ ਬਾਅਦ ਆਪਾਂ ਸ਼ਬਦ ਪੜ੍ਹਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਜਦੋਂ ਮੈਨੂੰ ਕਿਸੇ ਨੇ ਸੁਣਿਆ ਭੇਜਿਆ, ਉੱਪਰ ਪਤਾ ਕੀ ਲਿਖਿਆ ਸੀ, ਕਹਿੰਦਾ ਮੁਬਾਰਕ ਕੇ ਉਹਨਾਂ ਨੂੰ ਜਿਹੜੇ ਸੇਵਾ ਦੇ ਲਈ ਕਦੀ ਵੀ ਨਾ ਨਹੀਂ ਕਰਦੇ।
कोई भी सेवा आ जाए ना नहीं करते। मुबारक है उन्होंने, ਵਧਾਈ है उन्होंने। ਕਹਿੰਦੇ ਜਦੋਂ ਅਸੀਂ ਕੋਈ ਮੁਸ਼ਕਲ ਕੰਮ ਕਰਦੇ ਆ ਨਾ, ਸਾਡੇ ਅੰਦਰੋਂ ਦੋ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ। ਪਹਿਲੀ ਆਵਾਜ਼ ਆਉਂਦੀ, ਬਸ ਛੱਡ ਯਾਰ, ਇਹ ਕੰਮ ਕਰਕੇ ਕੀ ਮਿਲਣਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਮੈਂ ਤੇ ਉਦਾਂ ਹੀ ਬੜਾ ਬਿਜ਼ੀ ਰਹਿਣਾ ਵਾਂ, ਮੇਰੇ ਉੱਪਰ ਬੜੀਆਂ ਜ਼ਿੰਮੇਵਾਰੀਆਂ ਨੇ, ਮੈਨੂੰ ਹੁਣ ਤੇ ਇਹ ਸੇਵਾ ਛੱਡ ਹੀ ਦੇਣੀ ਚਾਹੀਦੀ ਹੈ। 10 ਸਾਲਾਂ ਤੋਂ ਕਰ ਰਹੇ ਆ, 15 ਸਾਲਾਂ ਤੋਂ ਕਰ ਰਹੇ ਆ, ਇਹ ਸੇਵਾ ਤੇ ਹੁਣ ਮੈਨੂੰ ਛੱਡ ਹੀ ਦੇਣੀ ਚਾਹੀਦੀ। ਮੇਰੇ ਉੱਤੇ ਜ਼ਿੰਮੇਵਾਰੀਆਂ ਬੜੀਆਂ ਨੇ, ਮੈਂ ਬੜਾ ਹੀ ਬਿਜ਼ੀ ਰਹਿਣਾ ਵਾਂ। ਮੈਂ ਆਪਣੇ ਬੱਚਿਆਂ ਵੱਲ ਵੀ ਤੇ ਧਿਆਨ ਦੇਣਾ ਹੀ ਹੈ ਨਾ, ਮੈਂ ਆਪਣੇ ਮਾਪਿਆਂ ਵੱਲ ਵੀ ਤੇ ਧਿਆਨ ਦੇਣਾ, ਰਿਸ਼ਤੇਦਾਰੀ ਵੀ ਤੇ ਵੇਖਣੀ ਹੈ ਨਾ, ਆਪਣਾ ਬਿਜ਼ਨਸ ਵੀ ਤੇ ਸੰਭਾਲਣਾ ਹੈ ਨਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਘਰ ਬਹਿ ਕੇ ਸਿਮਰਨ ਕਰ ਲਓ। ਸੇਵਾ ਕਰਨ ਦੀ ਭੱਜ ਕੇ ਸੇਵਾ ਕਰਨ ਦੀ ਕੀ ਲੋੜ ਹੈ। ਕਈ ਵਾਰੀ ਪਿਆਰਿਓ, ਕੋਈ ਮੁਸ਼ਕਲ ਕੰਮ ਕਰਨ ਤੋਂ ਪਹਿਲਾਂ ਜਾਂ ਮੁਸ਼ਕਲ ਸੇਵਾ ਕਰਨ ਤੋਂ ਪਹਿਲਾਂ ਇਹੋ ਜੀ ਆਵਾਜ਼ ਸਾਡੇ ਅੰਦਰੋਂ ਆਉਂਦੀ ਹੈ। ਤੇ ਇੱਕ ਦੂਜੀ ਆਵਾਜ਼ ਇਹ ਵੀ ਆਉਂਦੀ ਹੈ, ਉਹ ਹੁੰਦੀ ਹੈ ਸਾਡੀ ਅੰਤਰ ਆਤਮਾ ਦੀ ਆਵਾਜ਼। ਯਾਰ ਕਰ ਲੈ ਸੇਵਾ, ਪਹਿਲੇ ਵੀ ਤੇ ਕੀਤੀ ਆ, ਥੋੜਾ ਜਿਹਾ ਤੂੰ ਜ਼ੋਰ ਲਾ, ਥੋੜੀ ਜੀ ਕੋਸ਼ਿਸ਼ ਕਰ, ਕੀ ਹੋਇਆ, ਥੋੜਾ ਜਿਹਾ ਸਮਾਂ ਹੀ ਦੇਣਾ ਪੈਣਾ ਨਾ, ਦੇ ਦੇ, ਪਰ ਸੇਵਾ ਛੱਡ ਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੰਦਰੋਂ ਹੀ ਪ੍ਰੇਰਨਾ ਆਏਗੀ। ਉਹ ਥੋੜਾ ਚਿਰ ਮੋਬਾਈਲ ਨਹੀਂ ਚਲਾਏਗਾ, ਕੀ ਫਰਕ ਪੈ ਜਾਣਾ। ਥੋੜਾ ਚਿਰ ਮੋਬਾਈਲ ਨਹੀਂ ਚਲਾਏਗਾ, ਇਸ ਤੋਂ ਵੀ ਘੱਟ ਸਮਾਂ ਸੇਵਾ ਜੇ ਕਰ ਲਾਂਗੇ ਨਾ, ਕਿਉਂਕਿ 2-2 3-3 4-4 ਘੰਟੇ ਵੀ ਅਸੀਂ ਮੋਬਾਈਲ ਚਲਾਉਂਦੇ ਆ ਦਿਹਾੜੀ 'ਚ, ਇਸ ਤੋਂ ਘੱਟ ਸਮੇਂ ਲਈ ਵੀ ਸੇਵਾ ਕਰਾਂਗੇ ਨਾ, ਤੇ ਸਤਿਗੁਰੂ ਦੀ ਖੁਸ਼ੀ ਝੋਲੀ 'ਚ ਪੈ ਜਾਏਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਸੇਵਾ ਕਰਕੇ ਕੱਲੀ ਗੁਰੂ ਦੀ ਖੁਸ਼ੀ ਨਹੀਂ ਪੈਣੀ ਝੋਲੀ 'ਚ, ਆਤਮ ਵਿਸ਼ਵਾਸ ਵੀ ਵਧੇਗਾ। ਤੇ ਉਹ ਗੁਰਮੁਖ ਨੇ ਮੈਨੂੰ ਮੈਸੇਜ ਭੇਜਿਆ, ਕਹਿੰਦਾ ਮੈਂ ਉਹਨਾਂ ਨੂੰ ਵਧਾਈ ਦੇਣਾ ਜਿਹੜੇ ਆਪਣੀ ਅੰਤਰ ਆਤਮਾ ਦੀ ਆਵਾਜ਼ ਨੂੰ ਸੁਣ ਕੇ ਹਰ ਵੇਲੇ ਸੇਵਾ ਲਈ ਤਤਪਰ ਰਹਿੰਦੇ ਨੇ। ਜਿਹੜੇ ਅੰਤਰ ਆਤਮੇ ਦੀ ਆਵਾਜ਼ ਨੂੰ ਸੁਣ ਕੇ, ਮੈਂ ਕਈ ਵੇਖੇ ਨੇ ਗੁਰਮੁਖ ਪਰਵਾਹ ਨਹੀਂ ਕਰਦੇ ਸਮੇਂ ਦੀ, ਰਾਤ ਨੂੰ 12 ਵਜੇ ਵੀ ਕਈ ਇਹੋ ਜਿਹੇ ਗੁਰਮੁਖ ਨੇ, ਮੈਂ ਆਪਣੀਆਂ ਅੱਖਾਂ ਨਾਲ ਤੱਕੇ ਨੇ, ਮੋਬਾਈਲ ਵੈਨਾਂ ਉਹਨਾਂ ਨੇ ਬਣਾਈਆਂ। ਜੇ ਸ਼ਹਿਰ ਦੇ ਵਿੱਚ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਨਾ, ਉਹਨਾਂ ਨੂੰ ਲੋਕ ਸੰਪਰਕ ਕਰਦੇ ਨੇ, ਰਾਤੀ 1-1 ਵਜੇ 2-2 ਵਜੇ ਜਾ ਕੇ ਵੀ ਮਰੀਜ਼ਾਂ ਦੀ ਉਹ ਹੈਲਪ ਕਰਦੇ ਨੇ, ਸਮੇਂ ਦੀ ਪਰਵਾਹ ਨਹੀਂ ਕਰਦੇ, ਅੰਤਰ ਆਤਮੇ ਦੀ ਆਵਾਜ਼ ਸੁਣਦੇ ਨੇ। ਤੇ ਇਹਦੇ ਨਾਲ ਹੁੰਦਾ ਕੀ ਏ, ਅੰਦਰਲੀ ਖੁਸ਼ੀ, ਅੰਦਰੂਨੀ ਖੁਸ਼ੀ ਇਹਨਾਂ ਨੂੰ ਮਿਲਦੀ ਏ, ਜਿਹੜੀ ਖੁਸ਼ੀ ਕਈ ਮਹੀਨਿਆਂ ਦੇ ਬਿਨਾ ਮਨ ਤੋਂ ਕੀਤੇ ਹੋਏ ਸਿਮਰਨ ਨਾਲ ਵੀ ਨਹੀਂ ਮਿਲਦੀ। ਮੈਂ ਲਫ਼ਜ਼ ਦੁਹਰਾ ਰਿਹਾ, ਕਈ ਮਹੀਨਿਆਂ ਦੇ ਬਿਨਾ ਮਨ ਤੋਂ ਕੀਤੇ ਹੋਏ ਸਿਮਰਨ ਨਾਲ ਵੀ ਜਿਹੜੀ ਖੁਸ਼ੀ ਨਹੀਂ ਨਾ ਮਿਲਦੀ, ਉਹ ਖੁਸ਼ੀ ਝੋਲੀ 'ਚ ਪੈਣ ਲੱਗ ਪੈਂਦੀ ਸਦਕੇ ਸੇਵਾ ਦੇ। ਮੈਂ ਇਹ ਨਹੀਂ ਕਹਿੰਦਾ ਕਿ ਭਜਨ ਸਿਮਰਨ ਕਰਨਾ ਨਹੀਂ, 2 ਖੰਭ ਨੇ, ਦੋਵੇਂ ਜ਼ਰੂਰੀ ਨੇ। ਪੰਛੀ ਦੇ ਜਿਵੇਂ 2 ਖੰਭ ਨੇ ਨਾ, ਇੱਕ ਖੰਭ ਦੇ ਨਾਲ ਕਦੀ ਵੀ ਉਹ ਉੱਚੀ ਉਡਾਰੀ ਨਹੀਂ ਮਾਰ ਸਕਦਾ। 4-5 ਫੁੱਟ ਜੇ ਉੱਡ ਵੀ ਜਾਏਗਾ ਨਾ, ਜਲਦੀ ਡਿੱਗ ਪਏਗਾ ਇੱਕ ਖੰਭ ਦੇ ਨਾਲ। ਪਰ ਜੇ 2 ਖੰਭ ਖੋਣਗੇ ਨਾ, ਅਸਮਾਨ ਵਿੱਚ ਜਿੰਨੀਆਂ ਮਰਜ਼ੀ ਉੱਚੀਆਂ ਉਡਾਰੀਆਂ ਲਾ ਸਕਦਾ ਹੈ। ਪੰਛੀ ਨੂੰ ਉੱਡਣ ਦੇ ਲਈ ਦੋਵੇਂ ਖੰਭ ਚਾਹੀਦੇ ਨੇ। ਪਿਆਰਿਓ, ਉਹ ਬੰਦਿਆ, ਜੇ ਤੂੰ ਗੁਰੂ ਦੀ ਖੁਸ਼ੀ ਲੈਣੀ ਨਾ, ਤੇਰੇ ਕੋਲ ਵੀ ਦੋਵੇਂ ਤਰ੍ਹਾਂ ਦੇ ਖੰਭ ਚਾਹੀਦੇ ਨੇ, ਸੇਵਾ ਦਾ ਖੰਭ ਵੀ ਤੇ ਸਿਮਰਨ ਦਾ ਖੰਭ ਵੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੈਂ ਇਹ ਨਹੀਂ ਕਹਿ ਰਿਹਾ ਕਿ ਸਿਮਰਨ ਕਰਨਾ ਨਹੀਂ ਚਾਹੀਦਾ, ਮਨ ਲੱਗੇ ਨਾ ਲੱਗੇ ਸਿਮਰਨ ਕਰੋ, ਬਾਣੀ ਪੜੋ, ਪਰ ਮੈਂ ਗੱਲ ਉਹ ਕਰ ਰਿਹਾ ਕਿ ਬਿਨਾ ਮਨ ਦੇ ਕੀਤੇ ਹੋਏ ਸਿਮਰਨ ਦਾ ਇੰਨਾ ਮਹੱਤਵ ਨਹੀਂ, ਉਹ ਜਿੰਨਾ ਪਿਆਰਿਆ ਤੈਨੂੰ ਦੂਜਿਆਂ ਦੀ ਸੇਵਾ ਵਿੱਚੋਂ ਖੁਸ਼ੀ ਮਿਲ ਜਾਣੀ ਗੁਰੂ ਦੀ। ਮੈਂ ਗੱਲ ਉਹ ਕਰ ਰਿਹਾ। ਤੇ ਇਸ ਕਰਕੇ ਮੇਰੀ ਬੇਨਤੀ ਹੈ ਪਿਆਰਿਓ, ਸਿਮਰਨ 'ਚ ਵੀ ਜੁੜੋ, ਨਿਤਨੇਮ ਵੀ ਡਟ ਕੇ ਕਰੋ। ਪਰ ਜੇ ਕਿਤੇ ਤੁਹਾਨੂੰ ਕੋਈ ਸੇਵਾ ਕਰਨ ਦਾ ਮੌਕਾ ਮਿਲ ਜੇ ਨਾ, ਉਹ ਮੌਕਾ ਹੱਥੋਂ ਜਾਣ ਨਾ ਦਿਓ। ਸੇਵਾ ਲਈ ਹਰ ਵੇਲੇ ਤਤਪਰ ਰਹੋ, ਇਹ ਮੇਰੀ ਬੇਨਤੀ ਹੈ ਪਿਆਰਿਓ। ਤੇ ਜਿਹੜੀ ਵੀ ਸੇਵਾ ਕਰਨੀ ਨਾ, ਨਿਮਰਤਾ ਦੇ ਨਾਲ, ਨਿਮਰਤਾ ਦੇ ਨਾਲ, ਦਇਆ ਦੇ ਨਾਲ, ਨਿਮਰਤਾ ਦੇ ਨਾਲ ਸੇਵਾ ਕਰੋ। ਔਰ ਮੈਂ ਉਹ ਸੇਵਾਦਾਰਾਂ ਦਾ ਰਿਣੀ ਆ, ਉਹਨਾਂ ਦਾ ਧੰਨਵਾਦੀ ਆ। ਮੈਂ ਆਪਣੀਆਂ ਅੱਖਾਂ ਨਾਲ ਵੇਖਦਾ,
ਜਿਹੜੇ ਭੱਜ ਭੱਜ ਕੇ ਰੋਗੀਆਂ ਦੀ ਸੇਵਾ ਕਰਦੇ, ਭੱਜ ਭੱਜ ਕੇ ਬਜ਼ੁਰਗਾਂ ਦੀ ਸੇਵਾ ਕਰਦੇ ਨੇ। ਪਿਆਰਿਓ, ਵਿਧਵਾ ਬੀਬੀਆਂ ਦੀ ਸੇਵਾ ਕਰਦੇ ਨੇ, ਲੋੜਵੰਦ ਬੱਚਿਆਂ ਦੀ ਸੇਵਾ ਕਰਦੇ ਨੇ, ਲੋੜਵੰਦ ਬੱਚੀਆਂ ਦੀ ਸ਼ਾਦੀ ਕਰਵਾਉਂਦੇ ਨੇ। ਇਸ ਢੰਗ ਨਾਲ ਸੇਵਾ ਕਰਦੇ ਨੇ ਤੇ ਮੱਥੇ ਵੱਟ ਨਹੀਂ ਪੈਣ ਦਿੰਦੇ। ਮੈਂ ਅਰਦਾਸ ਕਰਦਾ ਉਹਨਾਂ ਦੇ ਲਈ ਸਤਿਗੁਰੂ ਉਹਨਾਂ ਨੂੰ ਹੋਰ ਵਧਾਉਣ। ਹੁਣ ਤੁਸੀਂ ਜਿੰਨੇ ਸੁਣਦੇ ਹੋ, ਜਦੋਂ ਤੁਹਾਡਾ ਦਿਲ ਕਰਦਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਦੇ ਵਿੱਚ ਇੱਕ ਦਿਨ ਮੈਂ ਲੰਗਰ ਦੀ ਸੇਵਾ ਕਰਨੀ, 13,000 ਇੱਕ ਦਿਨ ਦੀ ਸੇਵਾ ਹੁੰਦੀ। ਜਦੋਂ ਤੁਸੀਂ ਪਿਆਰ ਨਾਲ ਭੇਜਦੇ ਕਿਸੇ ਬੱਚੇ ਦੇ ਜਨਮ ਦਿਨ ਦੇ ਸਬੰਧ 'ਚ ਜਾਂ ਕਿਸੇ ਵੀ ਸਬੰਧ 'ਚ, ਮੈਂ ਧੰਨਵਾਦ ਕਰਦਾ ਤੁਹਾਡਾ, ਜਿਹੜੇ ਆਪਣੀ ਮਾਇਆ ਲੋੜਵੰਦਾਂ ਦੇ ਲਈ ਅੰਨ ਦਾ ਰੂਪ ਬਣਾ ਕੇ ਤੁਸੀਂ ਭੇਜਦੇ ਹੋ। ਇੱਥੇ ਕਈ ਰਸਦ ਭੇਜ ਜਾਂਦੇ ਨੇ, ਇੱਥੇ ਕਈ ਰਾਸ਼ਨ ਦੇ ਜਾਂਦੇ ਨੇ ਆ ਕੇ ਮਹਾਰਾਜ ਜੀ ਦੀ ਮਿਹਰ ਨਾਲ। ਕਈ ਵਿਧਵਾ ਬੀਬੀਆਂ ਦੇ ਰਾਸ਼ਨ ਵਿੱਚ ਹੈਲਪ ਕਰ ਦਿੰਦੇ ਨੇ, ਕਈ ਲੋੜਵੰਦ ਮਰੀਜ਼ਾਂ ਦੀਆਂ ਦਵਾਈਆਂ ਵਿੱਚ ਹੈਲਪ ਕਰ ਦਿੰਦੇ ਨੇ। ਕਈ ਪਿਆਰਿਓ ਜੋ ਗੁਰਮਤ ਦੀ ਪੜ੍ਹਾਈ ਕਰ ਰਹੇ ਨੇ ਬੱਚੇ, ਉਸ ਅਕੈਡਮੀ ਵਿੱਚ ਸੇਵਾ ਕਰਕੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਸੇਵਾ 'ਚ ਹਿੱਸਾ ਪਾ ਦਿੰਦੇ ਨੇ। ਕਈ ਭੂਮੀ ਦਾਨ ਦੇ ਵਿੱਚ ਯੋਗਦਾਨ ਪਾਉਂਦੇ ਨੇ, ਜਿਹੜੀ ਨਵੀਂ ਜਗ੍ਹਾ ਬਟਾਲਾ ਰੋਡ ਦੇ ਉੱਤੇ 2500 ਰੁਪਏ ਗਜ ਦੀ ਸੇਵਾ, ਕਈ ਭੂਮੀ ਦਾਨ ਵਿੱਚ ਯੋਗਦਾਨ ਦਿੰਦੇ। ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ, ਔਰ ਜਿਹੜਾ 1 ਰੁਪਈਆ ਵੀ ਸੇਵਾ ਕਰਦਾ ਹੈ ਨਾ, ਮੈਂ ਉਹਦੀ ਵੀ ਅਰਦਾਸ ਕਰਦਾ, ਲੱਖਾਂ ਵਾਲਿਆਂ ਦੀ ਵੀ ਅਰਦਾਸ ਕਰਦਾ। ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਸਾਹਿਬ ਜੀ, ਜਿੰਨੇ ਵੀ ਪਰਿਵਾਰਕ ਮੈਂਬਰ ਇਹ ਤੁਹਾਡੇ ਟਰਸਟ ਲਈ, ਤੁਹਾਡੇ ਬਾਬਾ ਦੀਪ ਸਿੰਘ ਜੀ ਘਰ ਦੇ ਲਈ ਸੇਵਾ ਕਰਦੇ ਆ ਨਾ, ਇੱਕ ਇੱਕ ਨੂੰ ਇੰਨੇ ਭਾਗ ਲਾ ਦਿਓ ਕਿ ਇੱਕ ਇੱਕ ਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦਿਓ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਹ ਮੇਰੀ ਅੰਦਰੋਂ ਅਰਦਾਸ ਹੈ, ਸਤਿਗੁਰੂ ਸਾਰੇ ਇਸ ਸੇਵਾਦਾਰਾਂ ਨੂੰ ਬਰਕਤਾਂ ਪਾਉਣ, ਮੇਰਾ ਕਰਨ। ਆਓ ਸ਼ਬਦ ਪੜਨ ਦਾ ਸਮਾਂ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 527 ਨੰਬਰ ਅੰਗ ਦੇ ਉੱਤੇ ਦਰਜ। ਹਮਰਾ ਮਨ ਮੋਹਿਓ ਗੁਰ ਮੋਹਨ, ਹਮ ਬਿਸਮ ਭਈ ਮੁਖ ਲਾਗੇ। ਆਓ ਬੜੇ ਪਿਆਰ 'ਚ ਇਹ ਸ਼ਬਦ ਗਾਈਏ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਹਮ ਬਿਸਮ ਪਈ ਮੁਖ ਲਾਗੇ, ਹਮਰਾ ਮਨ ਮੋਹਿਓ, ਮਨ ਮੋਹਿਓ ਗੁਰ ਮੋਹਨ, ਹਮਰਾ ਮਨ ਮੋਹਿਓ, ਮਨ ਮੋਹਿਓ ਗੁਰ ਮੋਹਨ, ਹਮ ਬਿਸਮ ਪਈ। ਪੜੋ, ਹਮ ਬਿਸਮ ਪਈ ਮੁਖ ਲਾਗੇ, ਹਮਰਾ ਮਨ ਮੋਹਿਓ, ਮਨ ਮੋਹਿਓ ਗੁਰ ਮੋਹਨ, ਹਮਰਾ ਮਨ ਮੋਹਿਓ, ਮਨ ਮੋਹਿਓ ਗੁਰ ਮੋਹਨ, ਹਮ ਬਿਸਮ ਪਈ। ਪੜੋ, ਹਮ ਬਿਸਮ ਪਈ ਮੁਖ ਲਾਗੇ, ਹਮਰਾ ਮਨ ਮੋਹਿਓ, ਮਨ ਮੋਹਿਓ ਗੁਰ ਮੋਹਨ, ਹਮਰਾ ਮਨ ਮੋਹਿਓ, ਮਨ ਮੋਹਿਓ ਗੁਰ ਮੋਹਨ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ।
सेवक जन बने ठाकुर लिव लागे। सेवक जन बने ठाकुर लिव लागे। जो तुमरा जस कहते गुरमत तिन मुख पाग सपागे। जो तुमरा जस कहते गुरमत तिन मुख पाग सपागे। तिन मुख पाग सपागे। हम बिसम पाई पढ़ो। हम बिसम पाई मुख लागे। हमरा मन मोहियो मन मोहियो गुर मोहन। हमरा मन मोहियो मन मोहियो गुर मोहन। हम बिसम पाई पढ़ो। हम बिसम पाई मुख लागे। हमरा मन मोहियो मन मोहियो गुर मोहन। हमरा मन मोहियो मन मोहियो गुर मोहन। धन गुरु रामदास जी। धन गुरु रामदास जी। टूटे माया के बंधन फाहे हर नाम नाम लिव लागे। टूटे माया के बंधन फाहे हर राम नाम लिव लागे। हमरा मन मोहे ओ गुर मोहन। हम बिसम पाई मुख लागे। हमरा मन मोहे ओ गुर मोहन। हम बिसम पाई मुख लागे। हम बिसम पाई मुख लागे। हम बिसम पाई हम बिसम पाई मुख लागे। हमरा मन मोहियो मन मोहियो गुर मोहन। हमरा मन मोहियो मन मोहियो गुर मोहन। हम बिसम पाई बोल सारे।
हम बिसम पाई मुख लागे, हमरा मन मोहियो गुर मोहन, हमरा मन मोहियो गुर मोहन। धन गुरु रामदास जी, धन गुरु रामदास जी, सारे प्यार न लखन जी, धन बाबा देव सिंह जी। सगली रैण सोई अंधियारी, गुर किंचत कृपा जागे, सगली रैण सोई अंधियारी, गुर किंचत कृपा जागे, जन नानक के प्रभ सुंदर स्वामी, मोहे तुम सारे अवर न लागे, जन नानक के प्रभु सुंदर स्वामी, मोहे तुम सारे अवर न लागे, मोहे तुम सारे अवर न लागे, हम बिसम पाई, हम बिसम पाई मुख लागे, हमरा मन मोहियो गुर मोहन, हमरा मन मोहियो गुर मोहन, हम बिसम पाई, हम बिसम पाई मुख लागे, हमरा मन मोहियो गुर मोहन, हमरा मन मोहियो गुर मोहन। धन गुरु रामदास जी, धन गुरु रामदास जी, प्यार न लखन जी, धन बाबा देव सिंह जी। धन खंडे माड़िया, सगली रैण सोई अंधियारी, गुर किंचत कृपा जागे, सगली रैण सोई अंधियारी, गुर किंचत कृपा जागे,
जन नानक के प्रभ सुंदर स्वामी, मोहे तुम सर अवर न लागे। के प्रभ सुंदर स्वामी, मोहे तुम सर अवर न लागे। मोहे तुम सर अवर न लागे, हम बिसम पाई, हम बिसम पाई मुख लागे। हमरा मन मोहयो, मन मोहयो गुरमोहन। हमरा मन मोहयो, मन मोहयो गुरमोहन। हम बिसम पाई, हम बिसम पाई मुख लागे। हमरा मन मोहयो, मन मोहयो गुरमोहन। हमरा मन मोहयो, मन मोहयो गुरमोहन। मन मेरा मोहन मोह लिया मन, मोहन मोह लिया मन मेरा, मोह लिया मन, मोहन मोह लिया मन मेरा, मोह लिया मन मोहन मोलिया मन मेरा, मोहन मोलिया मन मेरा, मोहन मोलिया मन मेरा। जी मोहन मोलिया मन मेरा, मोहन मोलिया मन मेरा। जी मोहन मोलिया मन मेरा, मोहन मोलिया मन मेरा। गुरु रामदास जी, धन गुरु रामदास जी, धन गुरु रामदास जी, धन गुरु रामदास जी, धन गुरु रामदास जी। जी बाबा दीप सिंह जी, बाबा दीप सिंह जी, जी बाबा दीप सिंह जी, बाबा दीप सिंह जी। पूरन परम ज्योत परमेश्वर प्रीतम प्राण हमारे, मोहन मोलिया मन मेरा। समझस शब्द विचारे, हम बिसम पाई, हम बिसम पाई मुख लागे। हमरा मन मोहयो, मन मोहयो गुरमोहन। हमरा मन मोहयो, मन मोहयो गुरमोहन। तन गुरु रामदास जी, गुरु रामदास जी, जी बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। तन गुरु रामदास जी, धन गुरु राम
बाबा दीप सिंह जी, बाबा दीप सिंह जी। गुरु वाहिगुरु 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 सारे वाहिगुरु 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 गज के वाहिगुरु 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 वाहिगुरु। धन गुरु रामदास जी, धन गुरु रामदास जी, धन गुरु रामदास जी, धन गुरु रामदास जी। जी बाबा दीप सिंह जी, बाबा दीप सिंह जी, मेरे बाबा दीप सिंह जी, बाबा दीप सिंह जी। हम बिस्म पई, हम बिस्म पई मुख लागे, हमरा मन मोहियो मन मोहियो गुरमोहन, हमरा मन मोहियो मन मोहियो गुरमोहन। बोले सोनहार धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल सारे आखो ने जी धन बाबा दीप सिंह जी। गुरु रामदास पिता जी निरंकार दाते, ओ सतगुरु जेड़े आप रब ने रब। गुरु रामदास विच ते रब विच परमेश्वर विच कोई फर्क ना समझियो। गुरु अर्जन दे पातशाह साडी बड़ी तगड़ी भावना बना रहे, साडी अख खोलण दा यतन कर रहे। कहंदे भोलिया कई बारी गुरु वखरा ते रब वखरा तू कहना है, इदां ना कर। हर आराधना जाना रे, हर हर गुर गुर करता रे। हरी वखरा गुरु वखरा। महाराज कहंदे ध्यान नाल वेख, हर जियो नाम परियो रामदास।
ਹਰੀ ਨੇ ਆਪਣਾ ਨਾਮ ਵਟਾ ਕੇ ਗੁਰੂ ਰਾਮਦਾਸ ਰੱਖ ਲਿਆ ਜੀ। ਆਪ ਨਿਰੰਕਾਰ ਦਾਤੇ ਗੁਰੂ ਰਾਮਦਾਸ, ਆਪ ਰੱਬ, ਆਪ ਪਰਮੇਸ਼ਰ ਸਾਈਂ ਦੇ ਇਹ ਰਸਨਾ ਤੋਂ ਨਿਕਲੇ ਹੋਏ ਬਚਨ ਨੇ ਜਿਹੜੇ ਅਸੀਂ ਪੜ੍ਹ ਰਹੇ ਹਾਂ, ਸੁਣ ਰਹੇ ਹਾਂ। ਸ਼ੁਰੂਆਤ ਦੇ ਵਿੱਚ ਕੀ ਕਹਿ ਰਹੇ ਨੇ ਗੁਰੂ ਰਾਮਦਾਸ ਸਾਈਂ, ਜਰਾ ਧਿਆਨ ਨਾਲ ਸੁਣਿਓ ਕੀ ਕਹਿ ਰਹੇ, ਪੜ੍ਹਿਓ ਜੀ। ਸੇਵਕ ਜਨ ਬਣੇ ਠਾकुर लिव लागे, जो तुमरा जस कहते गुरमत, तिन मुख भाग सभागे। आखो धन गुरु रामदास जी, धन गुरु रामदास जी। गुरु रामदास जी कहंदे कहंदे जिन्ना बंदियां दी प्रीत अंदरों लग जांदी है ना मालिक दे चरणां दे नाल, अंदरों जिन्हां दी प्रीति पै जांदी है, असलीयत दे विच ओ मालिक दे सच्चे सेवक, सच्चे जन, सच्चे दास बन जाते हैं। कई बारी असीं कहने आ ना जी असीं गुरु दे सेवक हां, पर महाराज कहंदे मेरियां नज़रां दे विच सेवक ओह है, असलीयत दे विच मेरियां नज़रां दे विच जन ओह है जिहड़ा अंदरों प्रीति करदा है, अंदरों प्रीति, जिहदे अंदरों दिखावा निकल जाता, दिखावा नहीं, अंदरों जिहदा प्रेम है, अंदरों। प्यारेओ जिहड़ा अंदरों मालिक दे चरणां दे नाल प्रेम करदा है ना, महाराज कहंदे ओ असलीयत दे विच मालिक दा सच्चा सेवक, सच्चा दास, सच्चा जन है। सेवक जन बने ठाकुर लिव लागे। ते अगे सहब ए रहाओ वालियां पंक्तियां ने जिहड़ियां मैं बोल रहा, जो तुमरा जस कहते गुरमत, तिन मुख भाग सुभागे। कहंदे जेड़े बंदे गुरु दी मत ते तुर के सिफत सलाह करदे हन, गुरु दी मत ते तुर के, जो गुरु दी मत कहंदी आ उस मुताबक जदों अपना जीवन बतीत करदे हो, सिफत सलाह बन गई उन्हां लई। कहंदे जेड़े गुरु दी मत ते तुर के सिफत सलाह करदे ने ना, उन्हां दे मूंह सोहणे भागां वाले हो जांदे ने। आखो वाहिगुरू जी, ਉਹ असलीयत ਦੇ ਵਿੱਚ ਚੰਗੇ ਭਾਗਾਂ ਵਾਲੇ ਬਣ ਜਾਂਦੇ ਨੇ ਜਿਹੜੇ ਗੁਰੂ ਦੀ ਮੱਤ ਦੇ ਉੱਤੇ ਤੁਰਦੇ ਨੇ। ਗੁਰੂ ਦੀ ਮੱਤ ਪਤਾ ਕੀ ਕਹਿੰਦੀ ਹੈ? ਗੁਰੂ ਦੀ ਮੱਤ ਕਹਿੰਦੀ ਹੈ ਪਿਆਰਿਆ, ਪਰਾਏ ਤਨ ਤੋਂ, ਪਰਾਏ ਧਨ ਤੋਂ, ਪਰਾਈ ਨਿੰਦਿਆ ਤੋਂ ਬਚ ਕੇ ਰਹਿ। ਜਿਹੜਾ ਬਚ ਕੇ ਰਹਿਣਾ ਸ਼ੁਰੂ ਕਰ ਦਿੰਦਾ ਹੈ ਨਾ, ਉਹ ਭਾਗਾਂ ਵਾਲਾ ਬਣ ਜਾਂਦਾ ਹੈ। ਗੁਰੂ ਦੀ ਮੱਤ ਕਹਿੰਦੀ ਹੈ ओ प्यारिया लोड़ अनुसार खा, लोड़ अनुसार आराम कर, लोड़ अनुसार बोल, किरत भी कर, ते बाकी जेड़ा समा है ना, किरत करदियां भी उन्होंने याद कर, ते जेड़ा बाकी समा बचदा है ना, वो निंदिया चुगली दे विच, कन रस दे विच, दूजियां दी बुराई करन सुनन विच बतीत ना कर। जिन्ना समा बाकी बचिया वो परमेश्वर दी याद दे विच बिता। खो धन गुरु रामदास जी, धन गुरु रामदास जी। जेड़े इदां गुरु दी मत लैण लग पैंदे, गुरु दी मत कहंदी गुर सतगुर काजो सिख अखाए, सो भलके उठ हर नाम ते आवे, अमृत वेला संभाल। इशनान कर, इशनान करके जुड़ मालिक दे चरणां नाल, नितनेम कर, गुरु दी मत आ कहंदी है। ते जेड़े गुरु दी मत मुताबक चलण लग पैंदे ना, असलीयत दे विच ओ भागां वाले बन जांदे। जेड़े अपनी मत दा त्याग कर देंदे ने ते गुरु दी मत नूं अपना लैंदे ने। अपनी मत दा त्याग, मैं अगे भी कई बारी ये बेनती कीती है। एक हुंदा है अर्पण, गुरु दीआं दातां दे विचों गुरु घर दे विच जे कोई तूं चीज चढ़ा दित्ती ना, ओ अर्पण करना है। अर्पण करन वाला कदी मान ना करे कि मैं गुरु घर च इन्नी माया दित्ती, इन्नी सेवा करदा। जे गुरु ने मंगतियां दी लाइन च रखिया हुंदा, तूं कित्थों अर्पण कर लैंदो भाई? मन नीवा रख, ओदा शुकराना कर। एक है अर्पण करना, एक है समर्पण। समर्पण हुंदा तन मन धन सब सौंप गुर को। महाराज ये तन भी जदों लोड़ पई ना, ये तन भी तेरे लेखे ला देना, मन भी तेरा है, धन भी तेरा दिता होया तेरे कारजां लई है। जिथे अपने परिवार नूं मैं पालना है ना, बाकी सब कुछ तेरे लिए लुटा देना है मैं।
ਤੇ ਜੇ ਮੌਕਾ ਬਣੇਗਾ ਆਪਣਾ ਆਪ ਵੀ ਤੇ ਆਪਣਾ ਪਰਿਵਾਰ ਵੀ ਸਭ ਕੁਝ ਵਾਰ ਦੇਣਾ। ਇਹ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ। ਮੈਂ ਸੰਖੇਪ 'ਚ ਬੋਲ ਰਿਹਾ, ਸਮਾਂ ਬਸ ਵੱਧਦਾ ਜਾ ਰਿਹਾ। ਮੈਂ ਇਹ ਗੱਲਾਂ ਨੂੰ ਆਉਣ ਵਾਲੇ ਦਿਮਾਨਾਂ 'ਚ ਖੋਲਣ ਦਾ ਯਤਨ ਕਰਾਂਗਾ। ਗੱਲ ਮੈਂ ਕੀਤੀ, ਪਹਿਲਾ ਹੁੰਦਾ ਅਰਪਣ, ਦੂਜਾ ਹੁੰਦਾ ਸਮਰਪਣ ਤੇ ਤੀਜਾ ਹੁੰਦਾ ਆਤਮ ਸਮਰਪਣ। ਅਰਪਣ ਕੀ? ਗੁਰੂ ਦੀਆਂ ਦਿੱਤੀਆਂ ਦਾਤਾਂ ਚੋਂ ਤੂੰ ਕੁਝ ਗੁਰੂ ਘਰ 'ਚ ਦੇ ਦਿੱਤਾ। ਸਮਰਪਣ ਕੀ? ਤਨ ਮਨ ਧਨ ਸਭ ਸੌਂਪ ਗੁਰ ਕੋ। ਇੱਕ ਹੁੰਦਾ ਆਤਮ ਸਮਰਪਣ, ਉਹ ਪਤਾ ਕੀ ਹੈ? ਹੁਕਮ ਮੰਨਿਐ ਪਾਈਏ। ਆਖੋ ਵਾਹਿਗੁਰੂ ਜੀ। ਕਿ ਜੋ ਗੁਰੂ ਨੇ ਹੁਕਮ ਕਰ ਦਿੱਤਾ ਹੈ ਨਾ, ਬਸ ਉਸ ਹੁਕਮ ਤੇ ਕਿੰਤੂ ਪਰੰਤੂ ਨਹੀਂ ਕਰਨਾ। ਉਸ ਹੁਕਮ ਤੇ ਕਿੰਤੂ ਪਰੰਤੂ ਨਹੀਂ, ਉਸ ਹੁਕਮ ਨੂੰ ਸਿਰ ਮੱਥੇ ਤੇ ਮੰਨਣਾ ਹੀ ਮੰਨਣਾ। ਇਹ ਹੈ ਆਤਮ ਸਮਰਪਣ ਕਰਨਾ। ਗੁਰੂ ਦੀ ਮੱਤ ਲੈਣੀ, ਇਹਨੂੰ ਕਹਿੰਦੇ ਨੇ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਜੀ ਕਹਿ ਕੀ ਰਹੇ ਨੇ, ਉਹ ਤੂੰ ਕਮਾ, ਉਹਨੂੰ ਮੰਨ। ਗੁਰੂ ਜੀ ਕਰ ਕੀ ਰਹੇ ਉਹ ਨਾ ਵੇਖ, ਕਿਉਂਕਿ ਉਹਨਾਂ ਦੇ ਕੀਤੇ ਇੱਕ ਇੱਕ ਕਾਰਜ ਦੇ ਵਿੱਚ ਅਨੇਕਾਂ ਅਨੇਕਾਂ ਚੋਜ ਛੁਪੇ ਹੋਏ ਨੇ। ਗੁਰੂ ਕਹਿੰਦਾ ਕਿ ਉਹ ਕਰ, ਗੁਰੂ ਕਰ ਕੀ ਰਿਹਾ ਉਹ ਨਾ ਵੇਖ। ਮੈਂ ਜਿਹੜੀ ਗੱਲ ਕਰ ਰਿਹਾ, ਗੁਰੂ ਦੀ ਮੱਤ ਦੇ ਮੁਤਾਬਕ ਜਿਹੜਾ ਬੰਦਾ ਚੱਲਦਾ ਹੈ ਨਾ, ਗੁਰੂ ਦੀ ਮੱਤ ਲੈ ਕੇ ਜਿਹੜਾ ਆਪਣੇ ਜੀਵਨ ਨੂੰ ਬਤੀਤ ਕਰਦਾ, ਉਹਦੇ ਲਈ ਉਹੀ ਸਿਫਤ ਸਲਾਹ ਬਣ ਗਈ। ਤੇ ਜਿਹੜਾ ਬੰਦਾ ਇਦਾਂ ਗੁਰੂ ਦੀ ਮੱਤ ਮੁਤਾਬਕ ਸਿਫਤ ਸਲਾਹ ਕਰਦਾ ਹੈ ਨਾ, ਅਸਲੀਅਤ ਵਿੱਚ ਉਹ ਚੰਗੇ ਭਾਗਾਂ ਵਾਲਾ ਹੈ, ਉਹਦਾ ਮੁਖ ਵੀ ਭਾਗਾਂ ਵਾਲਾ ਬਣ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ। ਇਹਨਾਂ ਪੰਕਤੀਆਂ ਦੇ ਇਰਦ ਗਿਰਦ ਸਾਰਾ ਸ਼ਬਦ ਚੱਲ ਰਿਹਾ। ਅੱਗੇ ਪੜਿਓ ਜੀ। ਟੂਟੇ ਮਾਇਆ ਕੇ ਬੰਧਨ ਫਾਹੇ, ਹਰ ਰਾਮ ਨਾਮ ਲਿਵ ਲਾਗੇ। ਕਹਿੰਦੇ ਜਿਨ੍ਹਾਂ ਦੀ ਲਿਵ ਲੱਗ ਗਈ, ਜਿਹੜੇ ਉਹਦੇ ਸੇਵਕ ਬਣ ਗਏ, ਜਨ ਬਣ ਗਏ, ਉਹ ਭੁੱਲਿਓ ਨਾ, ਸੇਵਕ ਜਨ ਬਣੇ ਠਾਕੁਰ ਲਿਵ ਲੱਗ ਗਏ। ਤੇ ਜਿਨ੍ਹਾਂ ਦੀ ਲਿਵ ਲੱਗ ਗਈ ਪਰਮੇਸ਼ਰ ਦੇ ਨਾਲ, ਕਹਿੰਦੇ ਉਹਨਾਂ ਦੇ ਮਾਇਆ ਦੇ ਮੋਹ ਦੇ ਬੰਧਨ ਟੁੱਟ ਜਾਂਦੇ ਨੇ। ਮਾਇਆ ਦੇ ਮੋਹ ਦੀਆਂ ਸਾਰੀਆਂ ਫਾਈਆਂ ਟੁੱਟ ਜਾਂਦੀਆਂ ਨੇ। ਰਹਿੰਦੇ ਮਾਇਆ ਦੇ ਵਿੱਚ ਹੀ ਨੇ। ਪ੍ਰਚਾਰ ਪਦਾਰਥ ਕਮਲ ਪ੍ਰਗਾਸ, ਸਭ ਕੇ ਮਦ ਸਗਲ ਤੇ ਉਦਾਸ। ਆਖੋ ਧੰਨ ਗੁਰੂ ਰਾਮਦਾਸ ਜੀ। ਰਹਿੰਦੇ ਗ੍ਰਸਤ ਵਿੱਚ ਹੀ ਨੇ, ਪਰ ਗ੍ਰਸਤ ਵਿੱਚ ਰਹਿ ਕੇ ਵੀ ਗ੍ਰਸਤ ਤੋਂ ਨਿਰਲੇਪ ਨੇ। ਅੱਗੇ ਜੀ। ਹਮਰਾ ਮਨ ਮੋਹਿਓ ਗੁਰਮੋਹਨ, ਹਮ ਬਿਸਮ ਭਈ ਮੁਖ ਲਾਗੇ। ਕਹਿੰਦੇ ਜਦੋਂ ਦਾ ਮੈਂ ਉਹਦਾ ਦਾਸ ਬਣ ਗਿਆ, ਉਹਦਾ ਸੇਵਕ ਬਣ ਗਿਆ, ਫਿਰ ਮਨ ਨੂੰ ਮੋਹ ਲੈਣ ਵਾਲੇ ਗੁਰ ਪਰਮੇਸ਼ਰ ਨੇ ਮੇਰਾ ਮਨ ਆਪਣੇ ਪਿਆਰ ਦੇ ਵਿੱਚ ਮੋਹ ਲਿਆ, ਆਪਣੇ ਪਿਆਰ ਦੇ ਵਿੱਚ ਬੰਨ ਲਿਆ। ਹੁਣ ਜੋ ਉਹ ਕਹੀ ਜਾਂਦੇ ਨੇ ਮੈਂ ਕਰੀ ਜਾਣਾ। ਕਹਿੰਦੇ ਉਹਨਾਂ ਦੇ ਪਿਆਰ ਦੇ ਮੋਹ ਦੇ ਵਿੱਚ ਮੇਰਾ ਹੁਣ ਮਨ ਵੱਜ ਗਿਆ ਤੇ ਪਰਮੇਸ਼ਰ ਸਾਈਂ ਦੇ ਬਚਨ ਮੈਂ ਕਮਾਉਣੇ ਸ਼ੁਰੂ ਕਰਤੇ। ਹੁਣ ਹਰ ਵੇਲੇ ਉਹਦੇ ਦਰਸ਼ਨ ਮੈਨੂੰ ਹੁੰਦੇ ਨੇ ਤੇ ਹਰ ਵੇਲੇ ਮੈਂ ਉਹਦੇ ਦਿਦਾਰਿਆਂ 'ਚ ਮਸਤ ਰਹਿਣਾ ਵਾਂ। ਆਖੋ ਵਾਹਿਗੁਰੂ ਜੀ। ਤੇ ਹਰ ਵੇਲੇ ਉਹਦੇ ਦਿਦਾਰ ਮੈਨੂੰ ਹੁੰਦੇ ਨੇ, ਉਹਦੇ ਬਚਨਾਂ ਤੇ ਮੈਂ ਚੱਲਦਾ। ਇਸ ਕਰਕੇ ਮਾਇਆ ਦੇ ਮੋਹ ਦੀਆਂ ਫਾਈਆਂ ਮੇਰੇ ਨੇੜੇ ਨਹੀਂ ਆ ਰਹੀਆਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੇਵ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੇਵ ਸਿੰਘ ਜੀ। ਅੱਗੇ ਕੀ ਕਹਿ ਰਹੇ ਜੀ। ਸਗਲੀ ਰੈਨ ਸੋਈ ਅੰਧਿਆਰੀ, ਗੁਰ ਕਿੰਚਤ ਕਿਰਪਾ ਜਾਗੇ। ਕਹਿੰਦੇ ਮੈਂ ਸਾਰੀ ਜ਼ਿੰਦਗੀ ਦੀ ਰਾਤ ਮਾਇਆ ਦੇ ਮੋਹ ਵਿੱਚ ਹਨੇਰੇ 'ਚ ਸੁੱਤੀ ਰਹੀ। ਇਹ ਜੀਵ ਰੂਪੀ ਇਸਤਰੀ ਦੀ ਗੱਲ ਹੋ ਰਹੀ ਹੈ। ਕਹਿੰਦੇ ਮੈਂ ਜ਼ਿੰਦਗੀ ਦੀ ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰੇ ਵਿੱਚ ਸੁੱਤੀ ਰਹੀ। ਆਤਮਿਕ ਜੀਵਨ ਵੱਲੋਂ ਮੈਂ ਅਵੇਸਲੀ ਬਣੀ ਰਹੀ। ਹੁਣ ਗੁਰੂ ਦੀ ਥੋੜੀ ਕੁ ਕਿਰਪਾ ਨਾਲ ਮੈਂ ਜਾਗ ਪਈ। ਆਖੋ ਵਾਹਿਗੁਰੂ ਜੀ। ਮੈਂ ਜਾਗ ਪਈ ਆ। ਹੁਣ ਮੈਨੂੰ ਚੰਗੇ ਮੰਦੇ ਦੀ ਪਛਾਣ ਹੋ ਗਈ। ਮੈਨੂੰ ਪਤਾ ਲੱਗ ਗਿਆ ਕਿਹੜੀ ਗੁਰਮਤ ਵਾਲੀ ਗੱਲ ਏ ਤੇ ਕਿਹੜੀ ਗੁਰਮਤ ਤੋਂ ਉਲਟ ਗੱਲ ਏ। ਹੁਣ ਹਰ ਚੀਜ਼ ਦਾ ਮੈਨੂੰ ਪਤਾ ਲੱਗ ਗਿਆ। ਮੈਂ ਹੁਣ ਥੋੜਾ ਜਾਗ ਪਈ ਆ। ਅੱਗੇ ਜੀ। ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ,
सर अवर न लागे। कहते जदों मैं अज्ञानता दे खनेरे विच इस रात दे विच सुत्ती सां ना, कदी किधर जानी सां, कदी किधर, कदी किसे दा बूहा खड़काउणा, कदी किसे दा बूहा, कदी किसे दर ते, कदी किसे दर ते पटकना। पर हुण मैं जागी ते मैनू एक चीज दा ज्ञान हो गया कि हे सोहणे मालक प्रभु जी, मैनू एक चीज दा पता लग गया कि तेरे वर्गा कोई दूजा होर है ही नहीं है। आखो वाहिगुरू जी, तेरे वर्गा दूजा कोई है ही नहीं है। तुहाडे वर्गे बस तुसी होई हो, तुसी होई। ते मैं अपना तन मन धन सब कुछ तुहाडे उत्ते वार दिता। अज दे शब्द दे विच गुर परमेश्वर साईं ने देखो किड्डी प्यारी सुमत दिती। गुरमत दे उत्ते चलीए, जो गुरु साहब सानू कहंदे ने थोड़ा थोड़ा प्रैक्टिकल करिए, थोड़ा शुरुआत करांगे, फिर अगां वधदे जावांगे। शुरुआत पर जरूर करिए। शुरुआत करन दा वेला मैं जिवें पहले कहा 10 ते 11 अक्तूबर दोवें दिन अमृत वेले पहुंचना जे। किसी ने गैर हाजरी नहीं करनी। लुट के लै जाओ गुरु रामदास दियां खुशियां, लुट के लै जाओ लोक परलोक दे सुख आ जिओ दोवें दिन। बाकी जदों भी अमृतसर साहब आओ, जिन्नी वारी भी आओ, अपनी अखां नाल ला के तक्को राम तीरथ रोड ते किवें दाता बंदी छोड़ पब्लिक स्कूल चल रहा है। दोवें तरह की पढ़ाई, गुरमत की पढ़ाई भी, दुनियावी पढ़ाई भी इत्थे हो रही। इत्थे ही बाबा दीप सिंह जी हैल्थ केयर चैरिटेबल हस्पताल चल रहा है। 20 रुपया की पर्ची च 2 दिन की दवाई दी जाती। लैबोरेटरी के सारे जिहड़े टेस्ट ने लागत मुल नाल हुंदे ने। डिजिटल एक्सरे 150 रुपए च हुंदा है। कदी आके अपनी अखां नाल तक्को, तुहानूं बड़ी शांति मिलेगी। राम तीरथ रोड के उत्ते ही विधवा बीबियां नूं हर महीने की 26 तरीक नूं राशन दिता जाता है। इस स्थान ते गुरु बाबा नानक जी की रसोई चल रही। सवेरे 11 तो शामी 4 तक 2000 तो वध प्रेमी लंगर छकते हैं। गुरु बाबा नानक जी की चलदी फिरदी रसोई, वो गड्डी बनाई है, उहदे राहीं वख-वख थावां ते प्रशादा तैयार करके पहुंचाया जाता है। इस स्थान ते बाबा दीप सिंह जी गुरमत ज्ञान संगीत अकैडमी, लड़कियां दा 2 सालां दा गुरमत दा कोर्स, कीर्तन दी, तबले दी सिखलाई, गुरबाणी दी संथਿਆ, सेहत बच्चियां दी वल रवे, जिम दा, घोड़सवारी दा सब प्रबंध इत्थे कीता गया। आके तक्को। ये सारी जो माया तुसीं देंदे इन्हां कारजां लई, पंथ दे प्रचार प्रसार लई, किते लोड़वंद मरीजां लई, किते विधवा बीबियां लई वरती जांदी है। इस सेवावां दे कुंभ दा सब नूं पता है। मैं खुला सदा देना, रोज़ आ जाया करो। और बहुत संगतां आउंदियां ने, मन नूं उन्हां दे ठंडक मिलदी, शांति मिलदी। इस सेवावां दा कुंभ चल रहा है। पिता जी ने दूजा यूनिट दे दिता बिल्कुल नाल, जिथे जी दे प्रवान पारक, पंछियां नूं दाना पाउणा, खाना पाउणा, बीमार पंछियां दे इलाज दा हस्पताल। सरां भी बननी कि जदों भी तुसीं अमृतसर साहब आओ, तुहानूं रहण दी टेंशन ना होवे। 5 दिन दो, 10 दिन दो, गड्डियां दे इत्थे प्रबंध हो जाएगा, जिहड़ियां सब पासे यात्रा भी करवा के फिर तुहानूं इत्थे आके छड्ड दिया करनगियां। आराम इत्थे हो जाया करेगा। इत्थे गुरुद्वारा साहब भी बन रहे हैं। ते ये दूजे यूनिट की सेवा प्रारंभ हुई ते नाल ही पिता जी ने तीसरा यूनिट झोली च पा दिता। बटाला रोड गोपालपुरा अड्डा, उत्थे पिछले दिनों च नींह पत्थर रखे है। सब नूं पता है, टीवी स्क्रीन ते तुहाडे वो फोटोआं जो चल रही ने। उस स्थान ते जो स्कूल भी बनना है, हस्पताल भी बनना है, तो गुरु बाबा नानक जी की रसोई भी बननी। अजे नवी जगह की रजिस्ट्री होनी है। 2500 रुपया गज, एक गज की जो उत्थे सेवा है। 1-1, 2-2, 5-5 गज की सेवा सब ने करनी। मार्च के महीने रजिस्ट्री है। जिन्हों ने सेवा कर भी लई, डबल ट्रिपल हाजरी भावें लाओ, क्योंकि परिवारक मैंबर हाँ। मैं सब कुछ तुहाडे अगे हर गल कर देना महाराज जी की मेहर नाल। मार्च के महीने रजिस्ट्री, सारियां संगतां ने वध तो वध सेवा करनी। पक्के महीनावारी डोनर भी बनो। ट्रस्ट की अकाउंट डिटेल तुहाडे टीवी स्क्रीन ते चल रही, स्क्रीनशॉट ले लो। पक्के महीनावारी डोनर बन जाओ कि इन्नी सेवा सी ट्रस्ट नूं भेजनी। साडे वल्लों मैसेज आवे ना आवे, तुहानूं पक्के महीनावारी दानी बनो, ये बेनती है। अपनी सेवा तुसीं सानूं पेटीएम, गूगल पे, फोन पे भी कर सकते। 9815089513 98150 99513 नंबर ते ये बेनतियां प्रवान करियो। कल दे दिमान विच फिर तुहाडे दीदार होण। 9 तरीक नूं रातीं गुरुद्वारा गुरु तेग बहादुर साहिब सैक्टर 34 चंडीगढ़, उत्थे कीर्तन की सेवा है।
ਚੰਡੀਗੜ੍ਹ, ਮੋਹਾਲੀ, ਹੋਰ ਨੇੜੇ ਤੇੜੇ ਦੀਆਂ ਸਾਰੀਆਂ ਸੰਗਤਾਂ ਜ਼ਰੂਰ ਪਰਿਵਾਰਕ ਮੈਂਬਰ ਪਹੁੰਚਿਓ, ਬੇਨਤੀ ਹੈ। ਉੱਥੋਂ ਕਰਕੇ ਸਿੱਧਾ ਮੈਂ 10 ਤਰੀਕ ਨੂੰ ਅੰਮ੍ਰਿਤ ਵੇਲੇ ਭਲਾਈ ਕੇਂਦਰ ਪਹੁੰਚਣਾ ਹੈ। ਗੁਰੂ ਸੇਵਾ ਲਵੇ, ਪਿਆਰ ਸੇ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।